थी वसल में भी फिक्र जुदाई तमाम शब, इस गम में हमको नींद ना आई तमाम शब। वसो रसो पंजाबियो, औगण साडे ना चित धरियो। जो भी गलती अनजाने चो होई साथों, सानू वड्डा जिगरा करके तुसी माफ़ करियो, वड्डा जिगरा करके माफ़ करियो। सब तो वध मैं ज़्यादा पाकिस्तानी लोगों का, आवाम का और गौरमेंट ऑफ पाकिस्तान एंड गौरमेंट ऑफ पंजाब, इन्हां सारिਆਂ ਦਾ बहुत धन्नवाद करता हाँ, जिन्हां के सिक्योरिटी जिहड़ी है गौरमेंट की पुलिस है वो साडे नाल रहे हैं। और विलक्षण चीज़ वेखी है कि जिथे एक जिला खत्म हो जाता सी, अगला जिला जिहड़ा उसकी पुलिस साडे आउण तो पहले ही पहुंची हुंदी सी। कहने को मेरा उससे कोई वास्ता नहीं, मगर वो शख्स मुझे भूलता नहीं। ओ चल मेले नू चली, तेरी मां बोली ए भी बा, कखा वांग ना रोल पंजाबी, पढ़ पंजाबी, लिख पंजाबी, गैरतमंदा बोल पंजाबी। पंजाबी मिठियो, देश पंजाब दे सारे रंग वेखण वास्ते हुणे ही मेला न्यूज़ टीवी सबसक्राइब करो ते फिर वेखो मेला। चट वे चल मेले नू चली, मल्ला कद कुड़दे दे वट वे चल मेले नू चली।
ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਲਓ ਜੀ ਪਿਆਰੇ ਵੇਖਣ ਵਾਲਿਓ, ਸਾਡੇ ਬੜੇ ਹੀ ਪਿਆਰੇ ਵੀਰ ਸਰਦਾਰ ਰਣਜੀਤ ਸਿੰਘ ਬਾਜਵਾ ਤੇ ਉਹਨਾਂ ਦੀ ਫੈਮਿਲੀ, ਉਹਨਾਂ ਦੀ ਪਤਨੀ ਸਾਡੀ ਭੈਣ ਗੁਰਤੇਜ ਕੌਰ ਤੇ ਉਹਨਾਂ ਦੀ ਵੱਡੀ ਭੈਣ ਸਿਮਰਜੀਤ ਕੌਰ ਹੋਰਾਂ ਨੂੰ ਪਾਕਿਸਤਾਨ ਆਇਆ ਅੱਜ ਪੂਰੇ 8 ਦਿਨ ਹੋ ਗਏ ਨੇ। ਅੱਜ 8ਵਾਂ ਦਿਨ ਨੇ ਤੇ ਅੱਜ ਸਾਡੇ ਇਹ ਭੈਣਾਂ ਭਰਾ ਸਾਨੂੰ ਫਿਰ ਇੱਕ ਵਾਰੀ ਜੁਦਾਈ ਦੇ ਕੇ ਤੇ ਇੰਡੀਆ ਜਾ ਰਹੇ ਨੇ ਵਾਪਸ। ਇੰਡੀਆ ਤੋਂ ਫਿਰ ਇਹਨਾਂ ਨੇ ਕੈਨੇਡਾ ਜਾਣਾ ਹੈ। ਪਿਆਰਿਓ, ਇਹਨਾਂ ਦਾ ਹਾਲੀ ਵੀਜ਼ਾ ਹੋਰ ਹੈ। ਅਸਾਂ ਤੇ ਇਹਨਾਂ ਨੂੰ ਬੜਾ ਤਰਲਾ ਲਿਆ ਹੈ ਕਿ ਹੋਰ ਕੁਝ ਦਿਹਾੜੇ ਰਹੋ ਸਾਡੇ ਪਾਕਿਸਤਾਨ ਵਿੱਚ ਤੇ ਆਪਣੇ ਗੁਰੂਆਂ ਦੀ ਪਾਕ ਪਵਿੱਤਰ ਧਰਤੀ ਦੇ ਉੱਤੇ, ਪਰ ਇਹਨਾਂ ਨੂੰ ਪਿੱਛੇ ਕੰਮ ਸ਼ਮ ਵੀ ਨੇ। ਹਰ ਬੰਦੇ ਨੂੰ ਤੁਹਾਨੂੰ ਪਤਾ ਕੰਮ ਕਾਜ ਹੁੰਦੇ ਨੇ। ਬਿਲਖਸੂਸ ਸਾਡੀ ਭੈਣ ਜਿਹੜੇ ਵੱਡੇ ਨੇ ਸਿਮਰਜੀਤ ਕੌਰ, ਉਹਨਾਂ ਪਟਿਆਲੇ ਜਾ ਕੇ ਤੇ ਕੁਛ ਕੰਮ ਵਾਹਵਾ ਹੀ ਉਹਨਾਂ ਨੇ ਪੈਂਡਿੰਗ ਕੀਤੇ ਨੇ। ਉਹ ਆਖਦੇ ਨੇ ਮੈਂ ਸਾਰੇ ਜਾ ਕੇ ਨਿਬੇੜਨੇ ਨੇ। ਤੇ ਅੱਜ ਫਿਰ ਇਹ ਸਾਡੇ ਤੋਂ ਵਿਦਿਆ ਹੋ ਰਹੇ ਨੇ ਤੇ ਹੁਣ ਅਸੀਂ ਇਹਨਾਂ ਨੂੰ ਵਾਘੇ ਬਾਰਡਰ ਦੇ ਉੱਤੇ ਵਿਦਿਆ ਕਰਨ ਲਈ ਜਾ ਰਹੇ ਹਾਂ, ਇਹਨਾਂ ਨੂੰ ਸੀ ਆਫ ਕਰਨ ਲਈ ਜਾ ਰਹੇ ਹਾਂ। ਤੇ ਪਿਆਰਿਓ, ਆਓ ਫਿਰ ਆਪਣੇ ਇਹਨਾਂ ਭੈਣਾਂ ਭਰਾਵਾਂ ਦੇ ਨਾਲ, ਆਪਣੇ ਇਹਨਾਂ ਮਿੱਤਰਾਂ ਦੇ ਨਾਲ ਜਿਹੜੇ ਅੱਜ ਸਾਥੋਂ ਵਿਦਿਆ ਹੋ ਰਹੇ ਨੇ, ਤੁਹਾਡੀ ਵੀ ਮੁਲਾਕਾਤ ਕਰਵਾਈਏ ਤੇ ਆਖਰੀ ਮੁਲਾਕਾਤ ਤੇ ਇਹਨਾਂ ਦੇ ਤਸਰਾਤ ਤੁਹਾਡੇ ਤਾਈਂ ਪਹੁੰਚਾਉਣ ਦਾ ਮੁੱਢ ਅਸੀਂ ਇਸ ਫੈਮਿਲੀ ਦੇ ਸਰਬਰਾਹ ਸਰਦਾਰ ਰਣਜੀਤ ਸਿੰਘ ਬਾਜਵਾ ਹੋਰਾਂ ਦੇ ਨਾਲ ਗੱਲਬਾਤ ਕਰਕੇ ਬੰਨ੍ਹਨੇ ਆ। ਹਾਂਜੀ ਪਿਆਰੇ ਦਰਸ਼ਕੋ, ਆਪ ਜੀ ਸਾਰਿਆਂ ਨੂੰ ਮੇਲਾ ਟੀਵੀ ਤੇ ਜੀ ਆਇਆਂ ਆਖਦੇ ਹਾਂ। ਤੇ ਸਾਰੇ ਆਪਣੇ ਰਸਨਾ ਪਵਿੱਤਰ ਕਰਦੇ ਹੋਏ ਸਭ ਗੱਜ ਕੇ ਆਖੋ ਧੰਨ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ। ਫਿਰ ਜਿਨ੍ਹਾਂ ਦੇ ਆਸ਼ੀਰਵਾਦ ਦੇ ਨਾਲ ਥਾਪੜਾ ਲੈ ਕੇ ਅਸੀਂ ਇੰਡੀਆ ਤੋਂ ਆਏ ਸੀ, ਉਹਨਾਂ ਨੂੰ ਧੰਨ ਕਹੀਏ। ਧੰਨ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ। ਸਾਰਿਆਂ ਨੂੰ ਇਸ ਜਾਣ ਕੇ ਖੁਸ਼ੀ ਹੋਵੇਗੀ ਕਿ ਅਸੀਂ ਪਾਕਿਸਤਾਨ 'ਚ ਪਹਿਲੀ ਵਾਰੀ 78 ਸਾਲਾਂ ਬਾਅਦ, ਜਿੱਥੇ ਕਿ ਸਾਡਾ ਅਤੇ ਮੇਰੀ ਭੈਣ ਦਾ ਜਨਮ ਹੋਇਆ ਸੀ, 78 ਸਾਲਾਂ ਬਾਅਦ ਇਸ ਧਰਤੀ 'ਤੇ ਮੁਕੱਦਸ ਧਰਤੀ ਜਿਹੜੇ ਕਿ ਸਤਿਗੁਰਾਂ ਦੀ ਚਰਨ ਛੋਹ ਪ੍ਰਾਪਤ ਹੈ, ਉਹਨੂੰ ਵੇਖਣ ਦਾ, ਦਰਸ਼ਨ ਕਰਨ ਦਾ ਮਨ ਵਿੱਚ ਬੜੀ ਉਤਸੁਕਤਾ ਸੀ ਤੇ ਕਿ ਸਾਡੇ ਸੁਪਨੇ ਕਦੋਂ ਸਾਕਾਰ ਹੋਣਗੇ। ਜਿਨ੍ਹਾਂ ਨੂੰ ਫਲੀਭੂਤ 5 ਤਰੀਕ ਤੋਂ ਲੈ ਕੇ ਅੱਜ ਤੱਕ ਉਹ ਸਾਹਮਣੇ ਅੱਖਾਂ ਦੇ ਫਲੀਭੂਤ ਹੁੰਦੇ ਵੇਖੇ ਹਨ ਸਾਡੀ ਇਸ ਜ਼ਿੰਦਗੀ ਦੇ ਆਖਰੀ ਪੜਾਅ ਦੇ ਵਿੱਚ, ਕਿ ਇਹ ਅਕਾਲ ਪੁਰਖ ਦੀ ਮਿਹਰ ਹੈ ਜਿਨ੍ਹਾਂ ਨੇ ਕਿ ਬਿੱਧ ਬਣਾਈ। ਸਾਨੂੰ ਡਾਕਟਰ ਜਵੇਦ ਅਕਰਮ ਜੀ ਬਹੁਤ ਖੋਲ੍ਹ ਦਿਲੀ ਤੇ ਵੱਡੇ ਫਰਾਖ ਦਿਲ ਵਾਲੇ ਬੰਦਿਆਂ ਦਾ ਸਾਥ ਪ੍ਰਾਪਤ ਹੋਇਆ ਔਰ ਇਹਨਾਂ ਦੇ ਉਤਸ਼ਾਹ ਦੇ ਨਾਲ ਅਸੀਂ ਬਾਰਡਰ ਜਾਂ ਵਾਹਗਾ ਬਾਰਡਰ ਤੋਂ ਜੋ ਕ੍ਰੋਸ ਕੀਤਾ, ਪਹਿਲਾਂ ਸਾਡੇ ਮਨ ਵਿੱਚ ਸੀ ਕਿ ਪਤਾ ਨਹੀਂ ਕਿਸ ਤਰ੍ਹਾਂ ਹੋਵੇਗਾ, ਕਿੱਦਾਂ ਕੁਲੀ ਸਮਾਨ ਲੈ ਕੇ ਜਾਣਗੇ, ਪਰ ਇਹਨਾਂ ਨੇ ਸਾਨੂੰ ਉੱਥੇ ਗਲੇ ਲੱਗ ਕੇ ਮਿਲ ਕੇ ਤੇ ਹੱਥਾਂ 'ਤੇ ਚੁੱਕ ਲਿਆ, ਪਲਕਾਂ 'ਤੇ ਵਿਛਾ ਦਿੱਤੀਆਂ ਸਾਡੇ ਰਸਤਿਆਂ ਦੇ ਵਿੱਚ। ਤੇ 5 ਤਰੀਕ ਤੋਂ ਲੈ ਕੇ ਅੱਜ 11 ਤਰੀਕ ਹੋ ਗਈ ਹੈ। ਸਾਨੂੰ ਪੈਰ, ਜਿਹਨੂੰ ਕਹਿੰਦੇ ਪੈਰ ਪੁੰਜੇ ਨਹੀਂ ਰੱਖਣ ਦਿੱਤਾ, ਆਪਣੀ ਤਲੀਆਂ ਵਿਛਾ ਕੇ ਤੇ ਸਾਨੂੰ ਹੱਥਾਂ 'ਤੇ ਚੁੱਕੀ ਰੱਖਿਆ। ਜਿੱਥੇ ਜਿੱਥੇ ਹੀ ਚਾਹਿਆ ਇਹ ਸਾਨੂੰ ਲੈ ਕੇ ਗਏ। ਪਹਿਲੇ ਦਿਨ ਹੀ ਅਸੀਂ 5 ਅਪ੍ਰੈਲ ਨੂੰ ਸਿੱਧੇ ਬਾਰਡਰ ਤੋਂ ਸਿੱਧੇ ਇੱਥੇ ਗੁਰੂ ਕੀ ਨਗਰੀ ਦੇ ਵਿੱਚ ਆਏ ਹਾਂ, ਲਾਹੌਰ ਵਿੱਚ, ਜਿੱਥੇ ਕਿ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਸਥਾਨ ਜਿਹੜਾ ਹੈ ਡੇਰਾ ਸਾਹਿਬ, ਉੱਥੇ ਸਭ ਤੋਂ ਪਹਿਲਾਂ ਦਰਸ਼ਨ ਕੀਤੇ। ਉੱਥੇ ਦਰਸ਼ਨ ਕਰਕੇ ਸਾਨੂੰ ਯਾਦਾਂ ਆ ਗਈਆਂ ਕਿ ਸਤਿਗੁਰਾਂ ਨੇ ਕਿਸ ਤਰ੍ਹਾਂ ਇੱਥੇ ਸ਼ਹੀਦੀ ਦੇ ਕੇ ਸਾਨੂੰ ਸਾਡੇ ਵਾਸਤੇ ਸ਼ਹੀਦ ਹੋਏ। ਮਹਾਰਾਜਾ ਰਣਜੀਤ ਸਿੰਘ ਦਾ ਕਿਲ੍ਹਾ ਵੇਖਿਆ। ਫਿਰ ਉਸ ਤੋਂ ਬਾਅਦ ਅਸੀਂ ਅਗਲੇ ਦਿਨ ਫਿਰ ਅਸੀਂ ਜਾ ਕੇ ਗਏ ਸੀ ਸ੍ਰੀ ਨਨਕਾਣਾ ਸਾਹਿਬ, ਜੋ ਕਿ ਸਾਡੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਪ੍ਰਾਦੁਰਭਾਵ ਹੋਇਆ ਸੀ, ਉਹਨਾਂ ਦਾ ਪ੍ਰਕਾਸ਼ ਹੋਇਆ ਸੀ ਸ੍ਰੀ ਨਨਕਾਣਾ ਸਾਹਿਬ ਵਿਖੇ। ਉਸ ਦੇਖਦੇ ਹੋਏ ਉੱਥੇ ਵੀ ਇਹਨਾਂ ਨੂੰ ਸਾਨੂੰ ਇਹੋ ਜਿਹੀ ਥਾਂ 'ਤੇ ਲੈ ਗਏ ਜਿੱਥੇ ਤਕਲੀਫ ਹੋਣ ਹੀ ਨਹੀਂ ਦਿੱਤੀ। ਗੱਡੀਆਂ ਅੰਦਰ ਹੀ ਲੈ ਗਏ ਤੇ ਪੁਲਿਸ ਦਾ ਇੰਤਜ਼ਾਮ ਨਾਲ ਸੀ। ਸਾਨੂੰ ਫੀਲ ਹੀ ਨਹੀਂ ਹੋਣ ਦਿੱਤਾ ਵੀ ਕਿਸੇ ਕਿਸਮ ਦਾ ਕੋਈ ਡਰ ਤੇ ਭੈ ਹੀ ਨਹੀਂ ਸੀ। ਡਰ ਤੇ ਵੈਸੇ ਹੀ ਨਹੀਂ ਸੀ ਜਾਣਾ, ਗੁਰੂ ਦੇ ਹਜ਼ੂਰੀ ਜਾਣਾ ਸੀ, ਪਰ ਫਿਰ ਵੀ ਇਹਨਾਂ ਦੁਨਿਆਵੀ ਤੌਰ 'ਤੇ ਪੂਰੇ ਇੰਤਜ਼ਾਮ ਕੀਤੇ ਹੋਏ ਸੀਗੇ। ਉਸ ਤੋਂ ਬਾਅਦ ਫਿਰ ਉਸੇ ਦਿਨ ਹੀ ਅਸੀਂ ਗੁਰਦੁਆਰਾ ਸ੍ਰੀ ਸੱਚਾ ਸੌਦਾ ਸਾਹਿਬ, ਉੱਥੇ ਵੀ ਦਰਸ਼ਨ ਕੀਤੇ ਜਾ ਕੇ ਤੇ ਉਹਨਾਂ ਨੇ ਗ੍ਰੰਥੀ ਸਾਹਿਬ ਨਾਲ ਮਿਲਾਇਆ ਔਰ ਜਿੰਨੇ ਵੀ ਸਮਾਰਕ ਸਾਰੇ ਦੇਖੇ। ਫਿਰ ਉਸ ਤੋਂ ਬਾਅਦ ਅਸੀਂ ਗੁਜਰਾਂਵਾਲੇ ਚਲੇ ਗਏ।
ਤੇ ਗੁਜਰਾਂਵਾਲੇ ਅਸੀਂ ਉੱਥੋਂ ਨੇੜੇ ਹੀ ਹੈ ਇਮਨਾਬਾਦ, ਤੇ ਇਮਨਾਬਾਦ ਦੇ ਵਿੱਚ ਵੀ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਸ੍ਰੀ ਰੋੜੀ ਸਾਹਿਬ ਹੈ, ਜਿੱਥੇ ਗੁਰੂ ਨਾਨਕ ਦੇਵ ਜੀ ਨੇ ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਾਰਸਿਓਂ ਬਣਾਈ। ਗੁਰੂ ਨਾਨਕ ਦੇਵ ਜੀ ਨੇ ਤਪੱਸਿਆ ਕੀਤੀ, ਰੋੜਾਂ ਦੀ ਵਿਛਾਈ ਕਰਕੇ ਤੇ ਮਨੁੱਖਤਾ ਨੂੰ ਦਿਖਾ ਦਿੱਤਾ ਕਿ ਜਿਹੜਾ ਰਸਤਾ ਹੈ ਸਿੱਖੀ ਦਾ ਉਹ ਸੌਖਾ ਨਹੀਂ ਹੈ, ਸਿੱਖੀ ਨੂੰ ਪਾਉਣਾ ਸੌਖਾ ਨਹੀਂ ਹੈ। ਆਪ ਉਹ ਕਰਕੇ ਦਿਖਾਇਆ ਔਰ ਸਾਡੇ ਵਾਸਤੇ ਲੀਹਾਂ ਪਾ ਦਿੱਤੀਆਂ। ਉਹਨਾਂ ਗੁਰਦੁਆਰਿਆਂ ਦੇ ਦਰਸ਼ਨ ਕਰਨ ਤੋਂ ਬਾਅਦ ਫਿਰ ਅਸੀਂ ਡੇਰਾ ਸਾਡਾ ਰਿਹਾਇਸ਼ ਸਾਡੀ ਹੋਟਲ ਵਿੱਚ ਮੈਰੀਡੀਅਨ ਹੋਟਲ, ਜਿਹੜਾ ਗੁਜਰਾਂਵਾਲੇ ਦਾ ਚੌਕੀ ਦੇ ਹੋਟਲਾਂ ਵਿੱਚੋਂ ਹੈ, ਉੱਥੇ ਰਿਹਾਇਸ਼ ਸੀ ਸਾਡੀ, ਜਿੱਥੇ ਕਿ ਡਾਕਟਰ ਜੀ ਦੀ ਆਪਣੀ ਰਿਹਾਇਸ਼ ਵੀ ਹੈ। ਉੱਥੇ ਰਹਿ ਕੇ ਅਸੀਂ ਫਿਰ ਆਪਣੇ ਪਿੰਡਾਂ ਵਿੱਚ, ਜਿੱਥੇ ਸਾਡਾ ਜਨਮ ਹੋਇਆ ਸੀ, ਤੇ ਉਹ ਗੁਰੂ ਚੱਕ ਜਿਹੜਾ ਸਤਿਗੁਰੂ ਰਾਮ ਸਿੰਘ ਜੀ ਨੇ ਉਸ ਪਿੰਡ ਦਾ ਨਿਰਮਾਣ ਕੀਤਾ ਸੀ। 5 ਟਪਕਈ ਦੇ ਲਾ ਕੇ 1863 ਈਸਵੀ ਦੇ ਵਿੱਚ ਨਾਮ ਰੱਖਿਆ ਸੀ ਗੁਰੂ ਚੱਕ। ਉਸ ਮੁਕੱਦਸ ਧਰਤੀ ਤੇ ਵੀ ਅਸੀਂ ਨਤਮਸਤਕ ਹੋਏ, ਆ ਕੇ ਉਹਨਾਂ ਲੋਕਾਂ ਨੂੰ ਮਿਲੇ। ਇੰਨਾ ਪਿਆਰ ਉਹਨਾਂ ਸਾਨੂੰ ਦਿੱਤਾ ਕਿ ਅਸੀਂ ਕਦੀ ਵੀ ਸਾਰੀ ਜ਼ਿੰਦਗੀ ਭੁੱਲ ਨਹੀਂ ਸਕਦੇ। ਫਿਰ ਉਸ ਤੋਂ ਬਾਅਦ ਅਸੀਂ ਗੁਜਰਾਂਵਾਲੇ ਤੋਂ ਬਾਅਦ ਫਿਰ ਅਸੀਂ ਆਪਣੇ ਨਾਨਕਾ ਪਿੰਡ, ਜਿੱਥੇ ਕਿ ਮੇਰੀ ਮਾਤਾ ਦੇ ਪੇਕੇ ਸੀ, ਵੰਡ ਤੋਂ ਪਹਿਲਾਂ ਅਸੀਂ ਉੱਥੇ ਛੋਟੇ ਹੁੰਦੇ ਜਾਂਦੇ ਹਾਂ। ਤੇ ਉਸ ਦੇ ਪਿੰਡ ਦੇ ਵੀ ਲੋਕਾਂ ਸਾਡਾ ਬੜਾ ਹੀ ਮਾਣ ਸਤਿਕਾਰ ਕੀਤਾ। ਚੰਡਾਲਾ, ਉਹ ਚੰਡਾਲਾ ਪਿੰਡ, ਤੇ ਜਿੱਥੇ ਅਸੀਂ ਛੋਟੇ ਹੁੰਦੇ ਖੇਡਦੇ ਰਹੇ ਹਾਂ, ਉਹ ਸਾਨੂੰ ਉਹੀ ਯਾਦਾਂ ਆ ਗਈਆਂ। ਉਹੀ ਛੋਟੀ ਛੋਟੀ ਕੁਰਸੀਆਂ ਡਿਉੜੀ ਦੇ ਅੱਗੇ ਉੱਥੇ ਬੈਠ ਕੇ ਅਸੀਂ ਸਾਰੀਆਂ ਉਹ ਯਾਦਾਂ ਸਾਂਝੀਆਂ ਕੀਤੀਆਂ, ਤੇ ਲੋਕਾਂ ਨੇ ਸਾਨੂੰ ਹੱਥਾਂ 'ਤੇ ਚੁੱਕਿਆ, ਉੱਥੇ ਵੀ ਬੜਾ ਸਤਿਕਾਰ ਕੀਤਾ। ਫਿਰ ਉਸ ਤੋਂ ਬਾਅਦ ਅਸੀਂ ਗੁਜਰਾਂਵਾਲੇ ਆ ਗਏ ਹੋਟਲ ਵਿੱਚ। ਅਗਲੇ ਦਿਨ ਫਿਰ ਡਾਕਟਰ ਸਾਹਿਬ ਦੇ ਉਪਰਾਲੇ ਦੇ ਨਾਲ ਤੇ ਇਹਨਾਂ ਦੇ ਕੋਸ਼ਿਸ਼ ਦੇ ਨਾਲ ਤੇ ਪੁਲਿਸ ਦੀ ਰਹਿਨੁਮਾਈ, ਉਹਨਾਂ ਦੀ ਸੇਫਟੀ ਦੇ ਵਿੱਚ ਅਸੀਂ ਸਾਡੀ ਭੈਣ ਜੀ ਸਿਮਰਜੀਤ ਕੌਰ ਦੇ ਪੇਕਾ ਪਿੰਡ ਸਹੁਰਾ ਪਿੰਡ ਢੀਂਡਸਾ ਵਿੱਚ ਗਏ। ਉੱਥੇ ਵੀ ਲੋਕਾਂ ਨੇ ਸਾਡਾ ਬਹੁਤ ਜ਼ਿਆਦਾ ਸਤਿਕਾਰ ਕੀਤਾ ਤੇ ਸਾਨੂੰ ਬੜਾ ਹੀ ਬਾਹਰ ਫਿਰ ਕੇ ਪਿੰਡ ਦਿਖਾਇਆ। ਇਹਨਾਂ ਨੂੰ ਪੁਰਾਣੀਆਂ ਯਾਦਾਂ ਜੋ ਸਾਡੇ ਬਹਿਨੋਈ ਸਰਦਾਰ ਪ੍ਰਿਤਪਾਲ ਸਿੰਘ ਜੀ ਨੇ ਦੱਸੀਆਂ, ਅਸੀਂ ਉਹਨਾਂ ਤੋਂ ਸੁਣੀਆਂ ਹੋਈਆਂ, ਉਹ ਸਾਡੀਆਂ ਅੱਖਾਂ ਦੇ ਸਾਹਮਣੇ ਸਾਕਾਰ ਹੁੰਦੇ ਹੋਏ ਸਾਨੂੰ ਨਜ਼ਰ ਆਏ। ਤੋ ਉਸ ਹੀ ਇਲਾਕਾ ਬਹੁਤ ਵਧੀਆ ਹੈ, ਤੇ ਉਸ ਇਲਾਕੇ ਦਾ ਵੀ ਦਰਸ਼ਨ ਮੇਲਾ ਕਰਕੇ ਮਿਲ ਕੇ ਤਾਂ ਅਸੀਂ ਗੁਜਰਾਂਵਾਲੇ ਆ ਗਏ। ਅੱਜ ਅਸੀਂ ਇੱਥੇ ਆਏ ਹਾਂ ਲਾਹੌਰ, ਤੇ ਲਾਹੌਰ ਦੇ ਵਿੱਚੋਂ ਫਿਰ ਅਸੀਂ ਬਾਅਦ ਜਾਂਦੇ ਹੋਏ ਵਾਪਸ ਜਿਹੜੀਆਂ ਯਾਦਾਂ ਦੇ ਨੂੰ ਝੋਲੀਆਂ ਭਰ ਕੇ ਲਿਜਾਵਾਂਗੇ, ਪਿਆਰ ਝੋਲੀਆਂ ਭਰ ਕੇ ਲਿਜਾਵਾਂਗੇ, ਔਰ ਸਦੀਵੀ ਯਾਦ ਬਣ ਜਾਏਗੀ। ਸਾਡੀ ਜ਼ਿੰਦਗੀ ਦੀ ਕਿਤਾਬ ਦਾ ਇੱਕ ਹਿੱਸਾ ਬਣ ਗਿਆ, ਜਿਹੜਾ ਕਿ ਜਦੋਂ ਮਰਜ਼ੀ ਖੋਲ੍ਹ ਕੇ ਅਸੀਂ ਪੜ੍ਹ ਲਿਆ ਕਰਾਂਗੇ। ਅੱਜ ਇਹਨਾਂ ਸਾਨੂੰ ਆਪਣੇ ਛੋਟੇ ਭਾਈ ਸਾਹਿਬ ਸਰਦਾਰ ਜਨਾਬ ਸੁਹੇਲ ਅਹਿਮਦ ਜੀ ਨੂੰ ਮਿਲਾਇਆ, ਔਰ ਉਹਨਾਂ ਦੇ ਪਰਿਵਾਰ ਦੇ ਨਾਲ ਮਿਲ ਕੇ ਸਾਨੂੰ ਬਹੁਤ ਅਤਿਅੰਤ ਖੁਸ਼ੀ ਹੋਈ। ਲੱਗਦਾ ਸੀ ਕਿ ਪਤਾ ਨਹੀਂ ਕਦੋਂ ਕਿਤੇ ਅਸੀਂ ਵਿਛੜੇ ਹੋਏ ਮਿਲੇ ਹਾਂ, ਕਿਸੇ ਜਨਮ ਜਮਾਂਤਰਾਂ ਦਾ ਕੋਈ ਲੇਖਾ ਸੀ ਜਿਹੜਾ ਕਿ ਰਹਿੰਦਾ ਸੀ। ਇਹਨਾਂ ਨੂੰ ਅਸੀਂ ਪਿਆਰ ਦੇ ਰੂਪ ਵਿੱਚ ਪਿਆਰ ਵੰਡਿਆ ਤੇ ਪਿਆਰ ਮਿਲਿਆ ਔਰ ਪਿਆਰ ਦਿੱਤਾ। ਅਸੀਂ ਇਹਨਾਂ ਦਾ ਦੇਣ ਨਹੀਂ ਦੇ ਸਕਦੇ, ਕਿਉਂਕਿ ਇਹਨਾਂ ਨੇ ਜਿੱਦਣ ਤੋਂ ਅਸੀਂ ਆਏ ਹਾਂ, ਨਾ ਤੇ ਸਾਨੂੰ ਪਤਾ ਵੀ ਸਾਡਾ ਕੋਈ ਪਿੱਛੇ ਹੈ ਜਾਂ ਕੋਈ ਘਰ-ਬਾਰ ਹੈ, ਸਾਨੂੰ ਤਾਂ ਉਹੀ ਆਪਣਾ ਘਰ-ਬਾਰ ਲੱਗਦਾ, ਤੇ ਨਾ ਇਹਨਾਂ ਨੂੰ ਹੀ ਲੱਗਿਆ ਕਿ ਅਸੀਂ ਇਹਨਾਂ ਦਾ ਪਰਿਵਾਰ ਹੈ, ਸਾਡਾ ਪਰਿਵਾਰ। ਇਹਨਾਂ ਦੇ ਪਰਿਵਾਰ ਦੇ ਘਰ ਵੀ ਗਏ ਹਾਂ, ਬੱਚਿਆਂ ਨੂੰ ਮਿਲੇ ਹਾਂ, ਸਾਰਾ ਹੀ ਪਰਿਵਾਰ ਬਹੁਤ ਪਿਆਰ ਵਾਲਾ ਹੈ। ਔਰ ਬੱਚਿਆਂ ਦਾ ਮੈਂ ਬਹੁਤ ਇੰਨਾ ਮੁਤਾਸਰ ਹੋਇਆ ਕਿ ਇੰਨੇ ਆਗਿਆਕਾਰ, ਇੰਨੇ ਨਰਮਾਈ ਵਾਲੇ, ਤੇ ਜੀ ਇਹਨਾਂ ਨੂੰ ਪ੍ਰਾਹੁਣਚਾਰੀ ਦਾ ਕਿਸ ਤਰ੍ਹਾਂ ਪਤਾ, ਸਾਰਿਆਂ ਨੇ ਅੱਖਾਂ 'ਤੇ ਸਾਨੂੰ ਬਿਠਾਈ ਰੱਖਿਆ ਉਹਨੇ ਦਿਨ। ਤੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਡਾਕਟਰ ਜੀ ਦਾ, ਔਰ ਇਹਨਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਕਦੀ ਜਦੋਂ ਮੌਕਾ ਮਿਲੇ ਅਸੀਂ ਹਾਜ਼ਰ ਹਾਂ। ਸਾਨੂੰ ਵੀ ਇਹ ਮੌਕਾ ਦਾ ਸੇਵਾ ਦਾ ਮੌਕਾ ਦਿਓ। ਸਾਡੇ ਭਾਰਤ ਦੇਸ਼ ਵਿੱਚ ਸਾਡੇ ਜਿੱਥੇ ਜ਼ਮੀਨ ਹੈ, ਅਸੀਂ ਇੱਥੇ ਰਹਿੰਦੇ ਹੁੰਦੇ 4-5 ਮਹੀਨੇ ਆ ਕੇ, ਉੱਥੇ ਆਓ ਜਾਂ ਕੈਨੇਡਾ ਵਿੱਚ ਵੀ ਆਓ, ਉੱਥੇ ਵੀ ਸਾਡੇ ਪਰਿਵਾਰ ਨੂੰ ਮਿਲ ਕੇ ਤੁਸੀਂ ਬਹੁਤ ਖੁਸ਼ ਹੋਵੋਗੇ। ਔਰ ਜੋ ਵੀ ਸਾਡੇ ਕੋਲ ਸਰ ਬਣੇਗਾ, ਅਸੀਂ ਤੁਹਾਡਾ ਹਮੇਸ਼ਾ ਹੀ ਰਿਣੀ ਰਵਾਂਗੇ, ਸਾਰੀ ਜ਼ਿੰਦਗੀ ਕਦੀ ਨਹੀਂ ਭੁੱਲਾਂਗੇ ਤੁਹਾਨੂੰ। ਇਸੇ ਤਰ੍ਹਾਂ ਹੀ ਮੇਲ ਬਣਿਆ ਰਹੇ, ਉਹ ਸੱਚੇ ਪਾਤਸ਼ਾਹ ਕਿਰਪਾ ਕਰਦੇ ਰਹਿਣ। ਇਹਨਾਂ ਦੇ ਨਿਰਮਾਣਤਾ ਜਿਹੜੀ ਹੈ ਸਾਡੇ ਸਿਰ ਮੱਥੇ 'ਤੇ, ਔਰ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਕੱਲ੍ਹ ਨੂੰ ਫਿਰ ਅਸੀਂ ਜਾਣਾ। ਇਹਨਾਂ ਨੇ ਸਾਨੂੰ ਕਹਿੰਦੇ ਵੀ ਤੁਹਾਨੂੰ ਅਖੀਰ ਤੱਕ ਜਿੱਥੋਂ ਟਿਕ ਕੀਤਾ ਸੀ ਉੱਥੋਂ ਤੱਕ ਛੱਡ ਕੇ ਆਵਾਂਗੇ, ਪਾਕਿਸਤਾਨ ਅਤੇ ਹਿੰਦੁਸਤਾਨ ਦੇ ਬਾਰਡਰ ਤੱਕ, ਕਿਉਂਕਿ ਸਾਨੂੰ ਇਹ ਲੱਗਦਾ ਸੀ ਕਿ ਪਤਾ ਨਹੀਂ ਉੱਥੋਂ ਕਿਸ ਤਰ੍ਹਾਂ ਅਸੀਂ ਆਵਾਂਗੇ। ਜਾਂਦਿਆਂ ਸਾਨੂੰ ਕਿਸੇ ਕਿਸਮ ਦੀ ਤਕਲੀਫ ਨਾ ਆਉਣ ਲੱਗਿਆ ਹੋਈ ਹੈ, ਨਾ ਜਾਣ ਲੱਗਿਆ ਹੋਈ ਹੈ। ਸੋ ਇਹਨਾਂ ਦੇ ਬਹੁਤ ਬਹੁਤ ਫਰਾਖਦਿਲੀ ਦਾ ਬਹੁਤ ਮੈਂ ਕਾਇਲ ਹੋ ਗਿਆ।
ਤੇ ਬਹੁਤ ਬਹੁਤ ਪਰਮਾਤਮਾ ਕਰੇ, ਅੱਲਾ ਕਰੇ ਦੁਬਾਰਾ ਅਸੀਂ ਫਿਰ ਮੇਲ ਮਿਲਾਪ ਹੋਵੇ। ਔਰ ਸਭ ਤੋਂ ਵੱਧ ਮੈਂ ਜ਼ਿਆਦਾ ਪਾਕਿਸਤਾਨੀ ਲੋਕਾਂ ਦਾ, ਆਵਾਮ ਦਾ ਔਰ ਗੌਰਮੈਂਟ ਆਫ ਪਾਕਿਸਤਾਨ ਐਂਡ ਗੌਰਮੈਂਟ ਆਫ ਪੰਜਾਬ, ਇਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ, ਜਿਨ੍ਹਾਂ ਕਿ ਸਿਕਿਉਰਿਟੀ ਜਿਹੜੀ ਹੈ ਗੌਰਮੈਂਟ ਦੀ ਪੁਲਿਸ ਹੈ ਉਹ ਸਾਡੇ ਨਾਲ ਰਹੇ ਹਨ। ਔਰ ਵਿਲੱਖਣ ਚੀਜ਼ ਵੇਖੀ ਹੈ ਕਿ ਜਿੱਥੇ ਇੱਕ ਜ਼ਿਲ੍ਹਾ ਖਤਮ ਹੋ ਜਾਂਦਾ ਸੀ, ਅਗਲਾ ਜ਼ਿਲ੍ਹਾ ਜਿਹੜਾ ਉਸ ਦੀ ਪੁਲਿਸ ਸਾਡੇ ਤੋਂ ਆਉਣ ਤੋਂ ਪਹਿਲਾਂ ਹੀ ਪਹੁੰਚੀ ਹੁੰਦੀ ਸੀ। ਜਿਵੇਂ ਕਹਿੰਦੇ ਨਾ ਪੰਜਾਬੀ ਦੇ ਵਿੱਚ, ਉੱਤਰ ਕਾਟੋ ਮੈਂ ਚੜਾਂ, ਉਹ ਸਾਨੂੰ ਥੱਲੇ ਉਤਰ ਨਹੀਂ ਦਿੱਤਾ। ਇੱਕ ਪੁਲਿਸ ਦੀ ਗੱਡੀ ਖੜ੍ਹੀ ਨਹੀਂ, ਉਦੋਂ ਦੂਜੀ ਤਿਆਰ ਹੁੰਦੀ ਸੀ। ਤੇ ਇਹਨਾਂ ਸਾਰਾ ਸਕਾਰ ਤਾਂ ਹੀ ਹੋ ਸਕਿਆ ਕਿ ਇਹਨਾਂ ਨੇ ਬਹੁਤ ਮੇਲ ਮਿਲਾਪ ਸਾਰਿਆਂ ਦੇ ਨਾਲ। ਔਰ ਕੱਲ ਜਦੋਂ ਮਿਲੇ, ਅਸੀਂ ਗਏ ਸਾਂ ਢੀਂਡਸੇ ਤੋਂ ਵਾਪਸੀ, ਤੇ ਅਸੀਂ ਇਹਨਾਂ ਦੇ ਦੋਸਤ ਮਿੱਤਰ ਜਿਹੜੇ ਤਿੰਨ ਡਾਕਟਰ ਸਾਹਿਬਾਨ ਤੇ ਇੱਕ ਸੈਯਦ ਸਾਹਿਬ, ਜਿਹਨਾਂ ਦੇ ਘਰ ਵਿੱਚ ਸਾਡਾ ਦੁਪਹਿਰ ਦਾ ਖਾਣਾ ਸੀ, ਉਹਨਾਂ ਨੂੰ ਮਿਲ ਕੇ ਉਹਨਾਂ ਨੇ ਸਾਡੇ ਬੱਚਿਆਂ ਵਾਸਤੇ ਸੰਦੇਸ਼ ਭੇਜੇ ਨੇ ਕਿ ਇਸ ਤਰ੍ਹਾਂ ਦਾ ਉੱਥੇ ਜਾ ਕੇ ਵੀ ਉਹਨਾਂ ਨੂੰ ਅਸੀਂ ਯਾਦ ਰੱਖਾਂਗੇ ਡਾਕਟਰ ਸਾਹਿਬਾਨ ਨੂੰ। ਉਹਨਾਂ ਦਾ ਵੀ ਬਹੁਤ ਬਹੁਤ ਮਸ਼ਕੂਰ ਹਾਂ ਕਿ ਸਦਾ ਹੀ ਇਸੇ ਤਰ੍ਹਾਂ ਪਿਆਰ ਦੀਆਂ ਸਾਂਝਾਂ ਪੱਕੀਆਂ ਰਹਿਣ, ਪੀੜ੍ਹੀਆਂ ਹੁੰਦੀਆਂ ਰਹਿਣ ਤੇ ਗਾਂਹ ਨੂੰ ਅੱਗੇ ਵਾਸਤੇ ਮਿਲਦੇ ਰਹੀਏ। ਇਹਨਾਂ ਹੀ ਸ਼ਬਦਾਂ ਦੇ ਨਾਲ ਮੈਂ ਸਾਰੇ ਤੁਹਾਡੇ ਵੇਖਣ ਵਾਲਿਆਂ ਦਾ ਬਹੁਤ ਆਸਾਨਮੰਦ ਹਾਂ। ਔਰ ਡਾਕਟਰ ਸਾਹਿਬ ਦੇ ਚੈਨਲ ਮੇਲਾ ਨੂੰ ਤੁਸੀਂ ਸਾਰੇ ਸਬਸਕ੍ਰਾਈਬ ਕਰੋ ਔਰ ਉਹਨਾਂ ਨੂੰ ਦੇਖ ਕੇ ਸਾਨੂੰ ਇਹਨਾਂ ਨੂੰ ਕਰਤਾਰਤ ਕਰੀਏ ਔਰ ਇਹਨਾਂ ਨੂੰ ਅਰਦਾਸ ਕਰੀਏ ਕਿ ਇਹਨਾਂ ਨੂੰ ਅਕਾਲ ਪੁਰਖ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੇ ਔਰ ਸਾਰੇ ਪਰਿਵਾਰ ਖੁਸ਼ੀ ਰਹਿਣ, ਸਾਰੇ ਤੰਦਰੁਸਤੀ ਰਹਿਣ। ਇਹਨਾਂ ਸ਼ਬਦਾਂ ਦਾ ਮੈਂ ਖਿਮਾ ਦਾ ਜਾਜਕਾਂ। ਸਤਿ ਸ੍ਰੀ ਅਕਾਲ। ਲਓ ਜੀ ਪਿਆਰਿਓ, ਤੁਸੀਂ ਸਾਡੇ ਉਚੇਚੇ ਪ੍ਰਾਹੁਣੇ ਸਰਦਾਰ ਰਣਜੀਤ ਸਿੰਘ ਬਾਜਵਾ ਹੋਰਾਂ ਦੀਆਂ ਬੜੀਆਂ ਹੀ ਪਿਆਰੀਆਂ, ਬੜੀਆਂ ਮਿੱਠੀਆਂ ਗੱਲਾਂ ਸੁਣੀਆਂ। ਅਸੀਂ ਉਹਨਾਂ ਦੇ ਜਜ਼ਬਾਤ ਦੇ ਬੜੇ ਹੀ ਮਸ਼ਕੂਰ ਹਾਂ, ਜਿਹੜੇ ਉਹਨਾਂ ਨੇ ਸਾਡੇ ਬਾਰੇ, ਸਾਡੀ ਪੰਜਾਬ ਗੌਰਮੈਂਟ ਬਾਰੇ, ਸਾਡੇ ਪਾਕਿਸਤਾਨ ਬਾਰੇ ਉਹਨਾਂ ਜਿਹੜੇ ਲਫ਼ਜ਼ ਫਰਮਾਏ। ਪਿਆਰਿਓ, ਸਾਡੀ ਧਰਤੀ ਜਿਹੜੀ ਹੈ ਹਮੇਸ਼ਾ ਹੀ ਗੁਰੂ ਜੀ ਦੇ ਮਾਣੀਆਂ ਨੂੰ ਜਦੋਂ ਉਹ ਇੱਥੇ ਆਉਂਦੇ ਨੇ ਯਾਤਰਾ ਕਰਨ ਲਈ, ਤੇ ਸਾਡੀ ਧਰਤੀ ਵੀ ਤੇ ਇੱਥੋਂ ਦੇ ਵਾਸੀ ਵੀ ਬੜੇ ਖੁੱਲੇ ਦਿਲ ਦੇ ਨਾਲ ਉਹਨਾਂ ਦਾ ਸਵਾਗਤ ਕਰਦੇ ਨੇ, ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਨੇ। ਪਿਆਰਿਓ, ਸਰਦਾਰ ਰਣਜੀਤ ਸਿੰਘ ਬਾਜਵਾ ਜੀ ਦੀ ਪਤਨੀ ਸਾਡੀ ਭੈਣ ਗੁਰਤੇਜ ਕੌਰ, ਉਹ ਵੀ ਸਾਡੇ ਨਾਲ ਮੌਜੂਦ ਨੇ। ਆਓ ਜਾਣ ਤੋਂ ਪਹਿਲੇ, ਉਹਨਾਂ ਨੂੰ ਵਿਦਿਆ ਕਰਨ ਤੋਂ ਪਹਿਲੇ ਉਹਨਾਂ ਦੇ ਵੀ 4 ਅੱਖਰ 4 ਸ਼ਬਦ ਸੁਣ ਲਈਏ ਤੇ ਤੁਹਾਨੂੰ ਵੀ ਸੁਣਵਾ ਲਈਏ, ਤੇ ਫਿਰ ਉਹਨਾਂ ਨੂੰ ਗੁੱਡ ਬਾਏ ਆਖਾਂਗੇ। ਮੇਰੇ ਤੋਂ ਪਹਿਲਾਂ ਮੈਂ ਸਰਦਾਰ ਜੀ ਨੇ ਸਾਰਾ ਕੁਝ ਤੁਹਾਨੂੰ ਦੱਸ ਵੀ ਦਿੱਤਾ ਹੈ, ਪਰ ਮੈਂ ਫਿਰ ਵੀ ਤੁਹਾਡਾ ਇੰਨਾ ਸ਼ੁਕਰਗੁਜ਼ਾਰ ਕਰਦੀ ਹਾਂ, ਤੁਹਾਡਾ ਇੰਨਾ ਧੰਨਵਾਦ ਕਰਦੀ ਹਾਂ ਤਿੰਨਾਂ ਪਿਓ ਪੁੱਤਰਾਂ ਦਾ, ਜਿਨ੍ਹਾਂ ਨੇ ਸਾਨੂੰ ਸਾਰਾ ਪੰਜਾਬ ਦਿਖਾ ਦਿੱਤਾ ਪਾਕਿਸਤਾਨ ਦਾ, ਔਰ ਇੰਨੀ ਸਾਡੀ ਸੇਵਾ ਕੀਤੀ ਹੈ, ਔਰ ਇੰਨਾ ਸਾਨੂੰ ਮਜ਼ਾ ਆਇਆ ਕਿ ਇੰਨੀ ਜ਼ਿੰਦਗੀ 'ਚ ਇਹੋ ਜਿਹਾ ਸਫ਼ਰ ਅਸੀਂ ਅੱਜ ਤੱਕ ਨਹੀਂ ਕੀਤਾ ਜਦੋਂ ਅੱਜ ਸਾਨੂੰ ਯਾਦ ਰੱਖਾਂਗੇ। कहने को मेरा उससे कोई वास्ता नहीं, मगर वो शख्स मुझे भूलता नहीं। ਵਾਹ। ਇਹ ਚੀਜ਼ ਮੈਂ ਆਪਣੇ ਭਰਾ ਵਾਸਤੇ ਕਹੀ ਹੈ ਕਿ ਬੇਸ਼ੱਕ ਸਾਡਾ ਪਹਿਲਾਂ ਕੋਈ ਰਿਸ਼ਤਾ ਨਹੀਂ ਸੀ, ਪਰ ਹੁਣ ਜ਼ਿੰਦਗੀ ਦੀਆਂ ਯਾਦਾਂ ਇਹ ਬਣ ਗਈਆਂ ਨੇ ਕਿ ਕਦੀ ਜਿੰਨਾ ਚਿਰ ਅਸੀਂ ਜਿੰਦਾ ਰਵਾਂਗੇ ਭੁੱਲਾਂਗੇ ਨਹੀਂ। ਅਸੀਂ ਜਦੋਂ ਇੱਧਰ ਆਉਣ ਵਾਸਤੇ ਤਿਆਰੀ ਕੀਤੀ ਸੀ ਤੇ ਸਾਨੂੰ ਕੁਝ ਨਹੀਂ ਸੀ ਪਤਾ ਕਿ ਅਸੀਂ ਉੱਥੇ ਜਾ ਕੇ ਕਿਵੇਂ ਰਹਿਣਾ ਹੈ, ਕੀ ਕਰਨਾ ਹੈ, ਕਿੱਥੇ ਜਾਵਾਂਗੇ। ਪਰ ਉਸ ਪਰਮਾਤਮਾ ਨੇ, ਉਸ ਅੱਲਾ ਨੇ ਸਾਡਾ ਇਹੋ ਜਿਹਾ ਸੰਬੰਧ ਜੋੜਿਆ ਕਿ ਸਾਨੂੰ ਪਤਾ ਹੀ ਨਹੀਂ ਲੱਗਿਆ ਕਿ ਅਸੀਂ ਇੰਨਾ ਸਫ਼ਰ ਕਿਵੇਂ ਤੈਅ ਕਰ ਗਏ। ਹਰ ਥਾਂ ਤੇ, ਹਰ ਪੈਰ ਤੇ, ਹਰ ਜਗ੍ਹਾ ਤੇ, ਹਰ ਚੀਜ਼ ਦਾ ਸਾਡਾ ਇੰਨਾ ਸਵਾਗਤ ਹੋਇਆ, ਇੰਨਾ ਸਾਨੂੰ ਸਹੂਲਤਾਂ ਮਿਲੀਆਂ ਨੇ ਆਪਣੇ ਜਿਹੜੇ ਪਰਿਵਾਰ ਸਾਡੇ ਨਾਲ ਜੁੜੇ ਨੇ ਉਹਨਾਂ ਵੱਲੋਂ ਵੀ ਤੇ ਪਾਕਿਸਤਾਨ ਗੌਰਮੈਂਟ ਵੱਲੋਂ ਵੀ। ਜਿਵੇਂ ਕਿ ਸਾਡੀ ਰੱਖਿਆ ਲਈ ਪੁਲਿਸ ਦੀਆਂ ਗੱਡੀਆਂ ਸਾਡੇ ਨਾਲ ਰਹੀਆਂ ਨੇ, ਥਾਂ ਥਾਂ ਤੇ ਸਾਡੇ ਅੱਗੇ ਪਿੱਛੇ ਫਿਰਦੇ ਰਹੇ ਨੇ। ਸਾਨੂੰ ਇਸ ਤਰ੍ਹਾਂ ਲੱਗਿਆ ਕਿ ਜਿਵੇਂ ਅਸੀਂ ਆਪਣੇ ਘਰ ਹੀ ਫਿਰਦੇ ਪਏ ਹਾਂ। ਕੋਈ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੋਈ, ਕਿਤੇ ਅੜਚਣ ਨਹੀਂ ਪਈ, ਕਿਸੇ ਨੇ ਸਾਡੇ ਵੱਲ ਉਂਗਲ ਨਹੀਂ ਕੀਤੀ, ਕਿਸੇ ਨੇ ਸਾਨੂੰ ਪੁੱਛਿਆ ਨਹੀਂ। ਪਰ ਇੰਨੀ ਆਜ਼ਾਦੀ ਨਾਲ, ਇੰਨੇ ਅਸੀਂ ਖੁੱਲ੍ਹ ਦਿਲੀ ਨਾਲ ਸਾਰਿਆਂ ਨੂੰ ਮਿਲਿਆ ਔਰ ਪਿਆਰ ਇੰਨਾ ਜ਼ਿਆਦਾ ਮਿਲਿਆ ਕਿ ਸਾਨੂੰ ਪਤਾ ਹੀ ਨਹੀਂ ਕਿ ਇਹ ਪਰਿਵਾਰ ਸਾਡਾ ਕਦੋਂ ਦਾ ਵਿਛੜਿਆ ਹੋਇਆ ਸਾਨੂੰ ਮਿਲਿਆ। ਸੋ ਇਸ ਕਰਕੇ ਇਹ ਜਿਹੜੀਆਂ ਯਾਦਾਂ ਨੇ, ਇਹ ਸਾਡੀ ਜਿਹੜੀ ਯਾਤਰਾ ਹੈ ਹਮੇਸ਼ਾ ਜਦੋਂ ਤੱਕ ਅਸੀਂ ਜਿੰਦਾ ਰਵਾਂਗੇ ਸਾਡੇ ਦਿਲ 'ਚ ਰਹੇਗੀ।
ਇਹਨਾਂ ਗੱਲਾਂ ਨਾਲ ਮੈਂ ਸਭ ਦਾ ਸ਼ੁਕਰੀਆ ਅਦਾ ਕਰਦੀ ਹਾਂ ਜਿਨ੍ਹਾਂ ਨੇ ਸਾਡਾ ਇੰਨਾ ਸਾਥ ਦਿੱਤਾ। ਕਰਤਾਰਪੁਰ ਸਾਹਿਬ ਅਸੀਂ ਗਏ ਆ, ਜਿੱਥੇ ਸਾਡੇ ਗੁਰੂ ਨਾਨਕ ਦੇਵ ਜੀ ਨੇ ਆਖਰੀ ਸਮੇਂ ਦੇ ਵਿੱਚ ਸੰਸਾਰ ਨੂੰ ਕਿਰਤ ਕਰਨੀ ਸਿਖਾਈ। ਖੇਤੀ ਕੀਤੀ, 9 ਧਰਮ ਦੀ ਖੇਤੀ ਕਰਕੇ ਵੰਡ ਛਕਣ ਦਾ ਪ੍ਰਚਾਰ ਕੀਤਾ। ਅਸੀਂ ਉਸ ਸਥਾਨ ਤੇ ਵੀ ਸਾਨੂੰ ਇਹ ਲੈ ਕੇ ਗਏ ਨੇ। ਸ਼ਾਇਦ ਅਸੀਂ ਨਾ ਪਹੁੰਚ ਸਕਦੇ, ਪਰ ਜੇ ਇਹਨਾਂ ਦੀ ਮਿਹਰਬਾਨੀ ਨਾ ਹੁੰਦੀ, ਇਹ ਸਾਡੇ ਨਾਲ ਨਾ ਹੁੰਦੇ। ਸੋ ਅਸੀਂ ਬਹੁਤ ਧੰਨਵਾਦੀ ਹਾਂ ਇਹਨਾਂ ਦੇ ਵੀ ਤੇ ਸਾਰੀ ਪਾਕਿਸਤਾਨੀ ਗਵਰਨਮੈਂਟ ਦੇ ਵੀ, ਕਿਉਂਕਿ ਸਾਨੂੰ ਸਹੂਲਤਾਂ ਬਹੁਤ ਮਿਲੀਆਂ ਨੇ, ਸਾਨੂੰ ਕੋਈ ਅੜਚਣ ਨਹੀਂ ਪਈ ਤੇ ਸਭ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਹੁਣ ਅਸੀਂ ਇਹਨਾਂ ਤੋਂ ਵਿਦਾ ਲੈ ਕੇ ਕੱਲ ਨੂੰ ਸਵੇਰੇ ਆਪਣੇ ਵਾਪਸ ਹਿੰਦੁਸਤਾਨ ਜਾਵਾਂਗੇ, ਪਰ ਇਹ ਸਾਨੂੰ ਕਦੀ ਭੁੱਲਣਗੇ ਨਹੀਂ। ਲਓ ਜੀ ਪਿਆਰਿਓ, ਤੁਸੀਂ ਸਾਡੇ ਬੜੇ ਹੀ ਪਿਆਰੇ ਤੇ ਸਾਡੇ ਉਚੇਚੇ ਤੇ ਨਿੱਘੇ ਤੇ ਉੱਗੇ ਸੱਜਣ ਸਰਦਾਰ ਰਣਜੀਤ ਸਿੰਘ ਬਾਜਵਾ ਤੇ ਉਹਨਾਂ ਦੀ ਪੂਰੀ ਫੈਮਿਲੀ, ਉਹਨਾਂ ਦੀ ਪਤਨੀ ਤੇ ਉਹਨਾਂ ਦੀ ਵੱਡੀ ਭੈਣ ਹੋਰਾਂ ਦੀਆਂ ਗੱਲਾਂ ਬਾਤਾਂ ਸੁਣੀਆਂ। ਸੱਚੀ ਗੱਲ ਤੇ ਇਹ ਵੇ ਵੀ ਹੁਣ ਇਹ ਸਾਥੋਂ ਵਿਦਿਆ ਹੋ ਰਹੇ ਨੇ। ਇਹਨਾਂ ਦੇ ਨਾਲ ਜਿਹੜਾ ਵਕਤ ਅਸਾਂ ਗੁਜ਼ਾਰਿਆ ਹੈ ਪਿਆਰਿਓ, ਉਹ ਇੰਨੇ ਖੁਸ਼ਗਵਾਰ ਲਮਹਾਤ ਸਨ, ਬਿਲਕੁਲ ਇੰਝ ਹੀ ਸੀ ਕਿ ਜਿਵੇਂ ਸਕੀਆਂ ਸਾਡੀਆਂ ਭੈਣਾਂ ਤੇ ਭਰਾ ਸਾਡੇ ਘਰ ਆਏ ਨੇ। ਤੇ ਹਕੀਕਤ ਵੀ ਇਹ ਹੀ ਹੈ। ਸਾਡੀ ਭੈਣ ਸਿਮਰਜੀਤ ਜਿਹੜੇ ਕਿ ਵੰਡ ਵੇਲੇ 7.5 ਵਰਿਆਂ ਦੇ ਸਨ, ਤੇ ਉਹਨਾਂ ਦੇ ਵੀਰ ਛੋਟੇ ਸਰਦਾਰ ਰਣਜੀਤ ਸਿੰਘ ਬਾਜਵਾ ਜਿਹੜੇ ਕਿ 5 ਵਰਿਆਂ ਦੇ ਸਨ, ਇਹ ਆਪਣੇ ਨਾਨਕੇ ਵੀ ਆਏ ਸਨ। ਇਹਨਾਂ ਆਪਣਾ ਪੇਕਾ ਘਰ ਵੀ ਵੇਖਿਆ ਤੇ ਸਾਹਿਬੋ ਸਾਡੀ ਭੈਣ ਤੇ ਆਪਣੇ ਸਹੁਰੇ ਪਿੰਡ ਵੀ ਗਈ। ਬੜੇ ਖੂਬਸੂਰਤ ਜਜ਼ਬਾਤੀ ਲਮਹਾਤ ਵੀ ਸਾਹਮਣੇ ਆਏ, ਖੁਸ਼ਗਵਾਰ ਵੀ ਤੇ ਪਿਆਰਿਓ ਨਾਗਵਾਰ ਵੀ। ਕੁਝ ਅਜਿਹੇ ਲਮਹੇ ਵੀ ਇਸ ਸਾਰੇ ਵਿਜ਼ਿਟ ਦੇ ਦੌਰਾਨ ਸਾਡੇ ਪ੍ਰਾਹੁਣਿਆਂ ਦੇ ਨਾਲ ਬੀਤੇ ਤੇ ਸਾਡੇ ਨਾਲ ਵੀ ਬੀਤੇ ਕਿ ਅੱਖਾਂ ਭਰ ਆਈਆਂ, ਦਿਲ ਗਮ ਨਾਲ ਭਰ ਗਿਆ। ਬਹਰਹਾਲ ਅੱਲਾ ਸੱਚੇ ਸਾਹਿਬ ਦੇ ਹਜ਼ੂਰ ਸਾਡੀ ਦੁਆ ਹੈ ਕਿ ਅੱਲਾ ਪਾਕ ਸੱਚਾ ਸਾਡੇ ਇਹਨਾਂ ਵੀਰਾਂ ਨੂੰ ਅੱਗੋਂ ਇਹਨਾਂ ਦੀ ਜਿਹੜੀ ਬਾਕੀ ਸਾਰੀ ਜ਼ਿੰਦਗੀ ਹੈ ਉਹ ਇਹਨਾਂ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰੀ ਰੱਖੇ। ਹੁਣ ਇਸ ਲਾਹੌਰ ਦੇ ਜਿਸ ਹੋਟਲ ਦੇ ਵਿੱਚ ਅਸੀਂ ਇਹਨਾਂ ਨੂੰ ਠਹਿਰਾਇਆ ਹੋਇਆ ਹੈ, ਉੱਥੇ ਪਿਆਰਿਓ ਚੂੰਕਿ ਰਾਤ ਪੈ ਚੁੱਕੀ ਹੈ ਤੇ ਅਸੀਂ ਇਹਨਾਂ ਤੋਂ ਇਜਾਜ਼ਤ ਲੈ ਕੇ ਜਾ ਰਹੇ ਹਾਂ। ਹੁਣ ਇਹ ਆਰਾਮ ਕਰਨ, ਸਵੇਰੇ ਇਨਸ਼ਾਅੱਲਾ 9 ਵਜੇ ਅਸੀਂ ਫੇਰ ਆ ਕੇ ਇਹਨਾਂ ਨੂੰ ਆਪਣੇ ਨਾਲ ਲਵਾਂਗੇ ਔਰ ਇਹਨਾਂ ਨੂੰ ਉੱਥੇ ਹੀ ਵਾਘੇ ਬਾਰਡਰ ਦੇ ਉੱਤੇ 0 ਲਾਈਨ ਦੇ ਉੱਤੇ ਜਾ ਕੇ ਇਨਸ਼ਾਅੱਲਾ ਕੱਲ ਸੀ ਆਫ ਕਰਕੇ ਆਵਾਂਗੇ, ਜਿੱਥੋਂ ਅਸਾਂ ਇਹਨਾਂ ਨੂੰ ਵੈਲਕਮ ਕੀਤਾ ਸੀ। ਸਾਹਿਬੋ ਹਕੀਮ ਮੋਮਨ ਖਾਨ ਮੋਮਨ ਬਹੁਤ ਵੱਡੇ ਉਰਦੂ ਦੇ ਸ਼ਾਇਰ ਹੋਏ ਨੇ। ਉਹਨਾਂ ਦਾ ਇੱਕ ਸ਼ੇਰ ਹੈ कि थी वसल में भी फिक्र जुदाई तमाम शब, इस गम में हमको नींद ना आई तमाम शब। प्यारियो, इस दुनिया दी रीत है कि मिलते हैं दिल यहाँ मिल के बिछड़ने को, और खिलते हैं गुल यहाँ खिल के बिखरने को। साडे प्यारे दोस्त साडे मित्र रंजीत सिंह बाजवा जी 8 दिन ਦੇ ਦੌਰੇ ਦੇ ਉੱਤੇ ਸਾਡੇ ਕੋਲ ਆਏ ਸਨ। ਬੜਾ ਸਾਡਾ ਮਾਣ ਇਹਨਾਂ ਵਧਾਇਆ। ਹੁਣ ਜਦੋਂ ਕਿ ਇਹ ਸਾਡੇ ਤੋਂ ਜੁਦਾ ਹੋ ਰਹੇ ਨੇ ਤੇ ਸੱਚੀ ਗੱਲ ਹੈ ਕਿ ਬੜਾ ਹੀ ਦੁੱਖ ਵੀ ਹੋ ਰਿਹਾ, ਲੇਕਿਨ ਅਸੀਂ ਇਹਨਾਂ ਦੇ ਵਾਸਤੇ ਦੁਆ ਹੀ ਕਰਨੇ ਆ ਕਿ ਅੱਲਾਹ ਪਾਕ ਸੱਚਾ ਸਾਹਿਬ ਇਹਨਾਂ ਨੂੰ ਤੇ ਇਹਨਾਂ ਦੇ ਪਰਿਵਾਰ ਨੂੰ ਖੈਰੀ ਇਹਨਾਂ ਦੇ ਦੇਸ਼ ਪਹੁੰਚਾਏ। ਪਿਆਰਿਓ, ਆਖਰ ਦੇ ਉੱਤੇ ਇਹ ਸ਼ੇਰ ਪੜ੍ਹ ਕੇ ਤੇ ਸਰਦਾਰ ਹੋਰਾਂ ਨੂੰ ਵਿਦਿਆ ਕਰਾਂਗੇ। ਭਈ ਲੈ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ, ਰੱਬ ਰਾਖਾ ਤੇ ਅੱਲਾ ਬੇਲੀ। ਆਓ ਸਰਦਾਰ ਹੋਰਾਂ ਨੂੰ ਵਿਦਿਆ ਕਰੀਏ। ਇੱਥੋਂ 0 ਲਾਈਨ ਤੋਂ ਹੀ ਅਸੀਂ ਇਹਨਾਂ ਨੂੰ ਲਿਆ ਸੀ ਜਦੋਂ ਇਹ ਪਾਕਿਸਤਾਨ ਆਏ ਸਨ। ਇਸੇ 0 ਲਾਈਨ ਤੋਂ ਅਸੀਂ ਆ ਕੇ ਤੇ ਇਹਨਾਂ ਨੂੰ ਲਿਆ ਸੀ ਤੇ ਇਸੇ ਹੀ 0 ਲਾਈਨ ਦੇ ਉੱਤੇ ਹੀ ਅਸੀਂ ਇਹਨਾਂ ਨੂੰ ਅੱਲਾ ਹਾਫਿਜ਼ ਆਖਣ ਆਏ ਆ। ਜੀ ਸਰਦਾਰ ਜੀ। ਵਸੋ ਰਸੋ ਪੰਜਾਬੀਓ, ਔਗਣ ਸਾਡੇ ਨਾਲ ਚਿੱਤ ਧਰਿਓ। ਜੋ ਵੀ ਗਲਤੀ ਅਣਜਾਣੇ ਚ ਹੋਈ ਸਾਥੋਂ, ਸਾਨੂੰ ਵੱਡਾ ਜਿਗਰਾ ਕਰਕੇ ਤੁਸੀਂ ਮਾਫ ਕਰਿਓ। ਵੱਡਾ ਜਿਗਰਾ ਕਰਕੇ ਮਾਫ ਕਰਿਓ। ਲੈ ਆਓ ਯਾਰ ਹਵਾਲੇ ਰੱਬ ਦੇ, ਮੇਲੇ 4 ਦਿਨਾਂ ਦੇ,
ਉਸ ਦਿਨ ਈਦ ਮੁਬਾਰਕ ਹੋ ਸੀ, ਜਿਸ ਦਿਨ ਫੇਰ ਮਿਲਾਂਗੇ ਮਿਲਾਂਗੇ। ਫਿਰ ਮਿਲਾਂਗੇ। ਰੱਬ ਰਾਖਾ ਜੀ, ਰੱਬ ਰਾਖਾ। ਭਰਾ ਤੇ ਮੇਰੇ ਕੋਲ ਪਹਿਲਾਂ ਵੀ ਸਨ, ਪਰ ਇੱਕ ਹੋਰ ਮਿਲ ਗਿਆ। ਤਾਬੇਦਾਰ ਜਿਉਂਦੇ ਰਹੋ, ਲੋ ਮੇਰੀ ਭੈਣ, ਜਿਉਂਦੇ ਰਹੋ ਜੀ, ਜਿਉਂਦੇ ਰਹੋ, ਜਿਉਂਦੇ ਰਹੋ, ਤੇ ਰੱਬ ਤੁਹਾਨੂੰ ਖੈਰੀ ਫੇਰ ਲਿਆਏ ਸਿਹਤ ਨਾਲ, ਸਣੇ ਬਾਲ ਬੱਚੇ। ਓ ਚੱਲ ਮੇਲੇ ਨੂੰ ਚਲੀਏ। ਰੌਣਕ ਹੋ